अस्सलाम वालेकुम रहमतुल्लाहि बरकात। अच्छा मैं ना एक आपी दे घर आया जिस आपी दे ना 7 बच्चे सीगे। अस आपी ने मैनू फ़ोन किया कि समान भाई मेरे को लाजमी चक्कर लगाओ, मेरे जेडे 7 बच्चे आ ते 7 दे 7 ही बेचारे बीमार आ। वालेकुम अस्सलाम, की हाल है बाजी? हाँ जी भाई, अल्लाह का शुक्र है, दुआ कर से ठीक है माशाल्लाह। भाई। अच्छा बाजी थोड़ा आओ जरा, ਇਹ ਜਿਹੜੀ ਚੀਜ਼ ਪਾਈ ਆ ਤੁਸੀਂ ਬਾਜੀ ਇਹ ਕੀ ਚੀਜ਼ ਆ? भाई ये रजाई है बच्चों वास्ते भाई, सर्दी लगती बच्चों ਨੂੰ लगती, बच्चे सारी रात रोंदे ने। ਨਹੀਂ ਇਹ ਬੱਚਿਆਂ ਦੀ ਰਜ਼ਾਈ ਹੈ? हाँ जी भाई, ये बच्चों ਨੂੰ ਉੱਪਰ ਦਿੰਨੀ ਆ, ਸਰਦੀ ਦੀ ਵਜ੍ਹਾ ਤੋਂ ਬੱਚੇ ਨਾ ਰੋਂਦੇ ਨੇ, ਬਹੁਤ ਜ਼ਿਆਦਾ ਰੋਂਦੇ ਨੇ। ਤੇ ਭਾਈ ਇਹ ਇਹੋ ਹੀ ਤੁਸੀਂ ਆਇਓ ਸ਼ੱਕ ਦੇ ਅੰਦਰ ਆਣ ਕੇ ਵੇਖ ਲਓ। ਨਹੀਂ ਤੁਸੀਂ ਹੁਣ ਮੈਨੂੰ ਫੋਨ ਕੀਤਾ? हाँ जी भाई ਉਹ ਇਸ ਤੋਂ ਕੀਤਾ ਕਿ हाँ जी भाई, ਕੋਈ ਬੱਚੇ ਮੇਰੇ ਬਿਮਾਰ ਆ? हाँ जी ਕਿੰਨੇ ਬੱਚੇ ਬਿਮਾਰ ਆ ਬਾਜੀ? भाई बच्चे मेरे सारे बीमार ने, ਵਿੱਚੋਂ ਇੱਕ ਦੋ ਹੀ ਸਹੀ ਹੈ, ਬਾਕੀ ਸਾਰੇ ਇੱਕ ਛੋਟੇ ਦੋ ਸਹੀ, ਛੋਟੇ ਬਾਕੀ ਸਾਰੇ ਹੀ ਬਿਮਾਰ ਆ? ਸਾਰੇ ਬਿਮਾਰ ਨੇ ਭਾਈ। ਉਹ ਕੀ ਸਰਦੀ ਦੀ ਵਜ੍ਹਾ ਤੋਂ ਹੋਏ? हाँ जी भाई, सर्दी ਦੀ ਵਜ੍ਹਾ ਤੋਂ ਆ ਰਜ਼ਾਈ ਜਿਹੜੀ ਬੱਚਿਆਂ ਦੇ ਉੱਪਰ ਦੇਈ ਦੀ ਹੈ। ਇਹ ਤੇ ਬਾਜੀ ਮੇਰੀ ਗੱਲ ਸੁਣੋ, ਇਹ ਤੇ ਮੇਰੀ ਭੈਣ ਆ ਦੇਖੋ ਨਾ ਸਾਰੀ ਇਹ ਤੇ ਖਰਾਬ ਹੋਈ ਹੈਗੀ ਆ। ਇਹ ਭਾਈ ਤੇ ਮੇਰੇ ਕੋਲ ਮੈਂ ਇਹੋ ਹੀ ਕੋਸ਼ਿਸ਼ ਸੀ, ਤੁਹਾਨੂੰ ਇਸ ਤੋਂ ਯਾਦ ਕੀਤਾ ਸੀ ਕਿ ਆਪਣੇ ਭਾਈ ਨੂੰ ਆਨੀ ਕਿ ਭਾਈ ਸਾਨੂੰ ਰਜ਼ਾਈਆਂ ਦਾ ਕੁਝ ਕਰ ਦੋ। ਤੁਸੀਂ ਦੇਖ ਲਓ ਫੋਨ ਕੀਤਾ, ਟਾਈਮ ਹੀ ਮੇਰੇ ਖਿਆਲ ਨਾਲ ਹਲੇ ਸਵੇਰ ਦਾ 8 8:30 ਦਾ ਟਾਈਮ ਆ हाँ जी भाई, ਤੇ ਮੈਂ ਆਇਆ ਨਹੀਂ ਗਿਆ ਅਲਹਮਦੁਲਿਲਾ। ਮਿਹਰਬਾਨੀ ਭਾਈ, ਅੱਲਾ ਮੈਨੂੰ ਤੁਹਾਨੂੰ ਜਿੱਦਾਂ ਬਹੁਤ ਫੋਨ ਜ਼ਿਆਦਾ ਕੀਤਾ ਯਕੀਨ ਕਰੋ ਮੈਂ ਤੇ ਨੀਂਦ 'ਚ ਹੀ ਉੱਠ ਕੇ ਆ ਗਿਆ। ਭਾਈ ਬੱਚੇ ਰੋਂਦੇ ਬਹੁਤ ਜ਼ਿਆਦਾ ਨੇ, ਬਿਮਾਰ ਬਹੁਤ ਜ਼ਿਆਦਾ ਹੋਏ ਨੇ। ਤੇ ਤੁਹਾਡੇ ਕੋਲ ਬਾਜੀ ਬਸ ਇੱਕ ਹੀ ਬਿਸਤਰਾ? हाँ जी भाई, एक का एक वो अंदर पे आ जाओ, अंदर आ जाओ, आ जाओ भाई। ਬਹੁਤ आ जाओ भाई, ਆਈ ਅੱਗੇ ਆਈ। आ भाई एक रजाई है। ਉਹ ਉਧਰ ਹੋਏ ਬਾਜੀ ਹੋਏ। अस्सलाम वालेकुम, शाम लो बेटा। ਕੀ ਹਾਲ ਹੈ ਬੇਟਾ? ਇਹ ਤਾਂ ਬਾਜੀ ਬੱਚੇ ਹੀ ਬੜੇ ਠਰੇ ਆ। भाई बस सर्दियां ਦਾ ਇਹੋ ਹੀ ਬਿਸਤਰੇ ਨੇ ਭਾਈ, ਰਾਤ ਨੂੰ ਸਰਦੀ ਲੱਗਦੀ ਬਹੁਤ ਜ਼ਿਆਦਾ ਵੇ, ਬੱਚੇ ਰਾਤ ਨੂੰ ਰੋਂਦੇ ਬਹੁਤ ਜ਼ਿਆਦਾ ਨੇ, ਸਾਰੀ ਰਾਤ ਨਹੀਂ ਭਾਈ ਸੌਂਦੇ ਹੈਗੇ। ਅੱਛਾ ਬਸ ਇੱਕ ਆ ਬਿਸਤਰਾ? ਹਾਂਜੀ ਤੇ ਇੱਕ ਉਹ ਵੇ ਭਾਈ ਆ ਨੀਚੇ ਤੇ ਬਾਜੀ ਤੁਸੀਂ ਮੇਰੀ ਭੈਣ ਬੱਚਿਆਂ ਨੂੰ ਕੀ ਦਿੰਨੇ ਤੇ ਤੁਸੀਂ ਆਪ ਕੀ ਲੈਂਦੇ ਆ? ਭਾਈ ਬਸ ਬੱਚਿਆਂ ਜੀ ਸਾਰੀ ਰਾਤ ਬਹਿ ਕੇ ਨਿਕਲ ਜਾਂਦੀ ਏ ਅੱਛਾ ਤੇ ਬੱਚਿਆਂ ਨੂੰ ਚੁੱਪ ਕਰਾਉਂਦਿਆਂ ਨਿਕਲ ਜਾਂਦੀ ਏ। ਇਸ ਵਜ੍ਹਾ ਤੋਂ ਭਾਈ ਤੁਹਾਨੂੰ ਫੋਨ ਕੀਤਾ ਸੀ ਕਿ ਭਾਈ ਸਾਨੂੰ ਬਿਸਤਰਿਆਂ ਦਾ ਸਾਨੂੰ ਕੱਢ ਦਿਓ, ਰਾਸ਼ਨ ਪਾਣੀ ਤੇ ਤੁਸੀਂ ਦੇਈ ਜਾ ਰਹੇ ਹੋ, ਮਾਸ਼ਾਅੱਲਾ ਬਰਤਨ ਵੀ ਤੁਸੀਂ ਦਿੱਤੇ ਨੇ, ਮੰਜੀਆਂ ਵੀ ਲੈ ਕੇ ਦਿੱਤੀਆਂ ਨੇ। ਤੇ ਭਾਈ ਤੁਸੀਂ ਅੱਲਾ ਸੁਣੇ ਦਾ ਮੈਂ ਬੜਾ ਹੀ ਸ਼ੁਕਰ ਅਦਾ ਕਰਨੀ, ਤੁਹਾਡਾ ਵੀ ਮੈਂ ਬਹੁਤ ਜ਼ਿਆਦਾ ਸ਼ੁਕਰ ਅਦਾ ਕਰਨੀ ਹੈ ਭਾਈ। ਤੁਸੀਂ ਸਾਡੀ ਭੈਣ ਜੇ, ਅਸੀਂ ਮਸਲਾ ਕੋਈ ਨਹੀਂ, ਲੇਕਿਨ ਮੈਨੂੰ ਨਾ ਸਿਰਫ ਦੁੱਖ ਭਲਾ ਕੀ ਹੋਇਆ? ਹਾਂਜੀ ਭਾਈ, ਦੁੱਖ ਮੈਨੂੰ ਇਹ ਹੋਇਆ ਕਿ ਜਦੋਂ ਅਸੀਂ ਅਲਹਮਦੁਲਿਲਾ ਸਾਰਾ ਕੁਝ ਕਰਨੇ ਆ, ਹਾਂਜੀ ਭਾਈ, ਉਹਦੇ ਬਾਵਜੂਦ ਤੁਸੀਂ ਮੈਨੂੰ ਇਹ ਚੀਜ਼ਾਂ ਤੋਂ ਕਿਉਂ ਨਹੀਂ ਆਗਾਹ ਕੀਤਾ? ਦੇਖੋ ਮੇਰੀ ਭੈਣ ਤੁਸੀਂ ਮੈਨੂੰ ਕੁਝ ਹੈ ਦੱਸੋਗੇ ਨਾ, ਹਾਂਜੀ ਭਾਈ। ਸਾਨੂੰ ਫੇਰ ਪਤਾ ਚੱਲਣਾ, ਸਾਨੂੰ ਉਸ ਤੋਂ ਪਹਿਲੇ ਨਹੀਂ ਪਤਾ ਚੱਲਣਾ ਭਾਈ ਹੈਗਾ। ਮੈਂ ਤੁਹਾਡੇ ਨਾਲ ਗੱਲ ਕਰਨੀ ਨਹੀਂ ਸੀ, ਲੇਕਿਨ ਬੱਚੇ ਬਹੁਤ ਜ਼ਿਆਦਾ ਰੋਂਦੇ ਨੇ, ਮੈਂ ਤੁਹਾਨੂੰ ਇਸ ਤੋਂ ਨਹੀਂ ਫੋਨ ਉਹ ਕੀਤਾ ਸੀ। ਤੁਹਾਡੀ ਗੱਲ ਠੀਕ ਆ, ਲੇਕਿਨ ਮੇਰੇ ਗੱਲ ਕਰਨ ਦਾ ਮਤਲਬ ਆਪਣੀ ਭੈਣ ਨਾਲ ਇਹ ਆ ਕਿ ਆਪੀ ਜਦੋਂ ਤੁਹਾਡੇ ਕੋਲ ਬਿਸਤਰੇ ਜੋ ਨਹੀਂ ਸੀ ਹੈਗੇ ਹਾਂਜੀ ਭਾਈ, ਤੇ ਤੁਸੀਂ ਮੈਨੂੰ ਪਹਿਲੇ ਦੱਸੋ ਮੇਰੀ ਭੈਣ ਕਿ ਅਸੀਂ ਤੁਹਾਨੂੰ ਬਿਸਤਰੇ ਲਿਆ ਕੇ ਦਈਏ ਤਾਂ ਕਿ ਸਾਡੇ ਜਿਹੜੇ ਬੱਚੇ ਆ ਛੋਟੇ ਛੋਟੇ ਹਾਂਜੀ ਭਾਈ, ਇਹ ਤੇ ਨਾ ਵਿਚਾਰੇ ਇਸ ਤਰ੍ਹਾਂ ਬਿਮਾਰ ਹੋਣ ਸਰਦੀ ਦੀ ਵਜ੍ਹਾ ਤੋਂ, ਇਹ ਤੇ ਨਾ ਵਿਚਾਰੇ ਰੋਣ। ਨਹੀਂ ਭਾਈ ਹੁਣ ਤੁਹਾਨੂੰ ਫੋਨ ਤਾਂ ਹੀ ਕੀਤਾ ਸੀ ਕਿ ਭਾਈ ਸਾਨੂੰ ਬਿਸਤਰਿਆਂ ਦਾ ਸਾਨੂੰ ਕਰ ਦਿਓ। ਹੁਣ ਮੇਰੀ ਭੈਣ ਨੂੰ ਕੀ ਚਾਹੀਦਾ ਵਾ? ਭਾਈ ਮੈਨੂੰ 2 ਰਜ਼ਾਈਆਂ ਦੇ ਦਿਓ ਲਿਆ ਕੇ, 2 ਤਲਾਈਆਂ ਲਿਆ ਦਿਓ, ਇੱਕ ਅੱਧਾ ਕੰਬਲ ਲਿਆ ਦਿਓ ਭਾਈ। ਉਹ ਜਿਹੜੀਆਂ ਥੱਲੇ ਵਿਛਾਉਣ ਵਾਲੀਆਂ ਹੁੰਦੀਆਂ ਹਾਂਜੀ ਭਾਈ, ਉਹ ਲਿਆ ਦਈਏ, ਤੇ ਰਜ਼ਾਈਆਂ ਤੇ ਹੋਰ ਕੀ ਚਾਹੀਦਾ? ਇੱਕ ਕੰਬਲ ਭਾਈ ਲਿਆ ਦਿਓ। ਇੱਕ ਕੰਬਲ ਚਾਹੀਦਾ? ਹਾਂਜੀ ਭਾਈ, ਹੋਰ ਇਸ ਤੋਂ ਇਲਾਵਾ ਜੋ ਚਾਹੀਦਾ? ਨਹੀਂ ਨਹੀਂ ਭਾਈ, ਅਲਹਮਦੁਲਿਲਾ ਅੱਲਾ ਮੀਆਂ ਤੁਹਾਨੂੰ ਬਹੁਤ ਜ਼ਿਆਦਾ ਦੇ ਭਾਈ, ਅੱਲਾ ਮੀਆਂ ਤੁਹਾਨੂੰ ਇੰਨੀ ਕੁ ਤੌਫੀਕ ਦੇਵੇ ਕਿ ਕਿਸੇ ਗੱਲ ਦੀ ਨਾ ਕੋਈ ਟੈਨਸ਼ਨ ਆਏ, ਤੁਸੀਂ ਅੱਲਾ ਦੇ ਰਾਹ ਤੇ ਵੰਡਦੇ ਨਾ ਥੱਕੋ ਭਾਈ। ਅੱਛਾ ਜੀ, ਇਹ ਹਾਲਾਤ ਆ ਬਾਜੀ ਦੇ ਘਰ ਦੇ। ਇਹ ਮੈਂ ਬਿਸਤਰੇ ਦੇਖੇ ਆ ਤੇ ਇੱਕ ਤੁਸੀਂ ਬਿਸਤਰਾ ਬਾਹਰ ਦੇਖਿਆ, ਸਿਰਫ ਇੱਕ ਉਹ ਆ ਜਾਂ ਇੱਕ ਇਹ ਬਿਸਤਰਾ ਹੈ ਨਾ, ਇਹ ਦੇਖਣ ਨੂੰ ਵੀ ਹਲਕਾ, ਤੇ ਜਿੰਨੀ ਬਾਹਰ ਸਰਦੀ ਪੈ ਰਹੀ ਨਾ, ਅੱਜ ਕੁਛ ਸਮੋਕ ਜੀ ਹੋਈ ਆ, ਤੇ ਛੋਟੇ ਛੋਟੇ ਬੱਚੇ, ਤੇ ਇਹ ਇਹਨਾਂ ਦੇ ਕੋਲ ਸਿਰਫ ਇਹ ਇੱਕ ਦੋ ਚੀਜ਼ਾਂ, ਉਸ ਤੋਂ ਇਲਾਵਾ ਨਹੀਂ ਹੈਗੀਆਂ। 2 hours later ਵਾਸਤੇ ਅਸੀਂ ਰਜ਼ਾਈਆਂ ਵਗੈਰਾ ਲੈਣ ਨਹੀਂ ਆਵਾਂ, ਸਰਦੀ ਬਹੁਤ ਜ਼ਿਆਦਾ ਸੀਗੀ। ਅੱਛਾ ਬਾਜੀ ਆ ਮਾਸ਼ਾਅੱਲਾ ਰਜ਼ਾਈਆਂ ਆ ਗਈਆਂ ਤੁਹਾਡੀਆਂ। ਇਹ 2 ਰਜ਼ਾਈਆਂ ਸੀਗੀਆਂ, ਭਾਈ 2 ਤਲਾਈਆਂ, ਹਾਂਜੀ ਆ ਗੱਦੇ ਜੇ, ਹਾਂਜੀ ਭਾਈ, ਤੇ ਇੱਕ ਆ ਖੇਸ ਠੀਕ ਹੋ ਗਿਆ ਭਾਈ, ਆ ਗਿਆ। ਠੀਕ ਆ, ਮਿਹਰਬਾਨੀ ਭਾਈ, ਅੱਲਾ ਮੈਂ ਤੁਹਾਨੂੰ ਬਹੁਤ ਹੀ ਜ਼ਿਆਦਾ ਦਵੇ, ਰੱਬ ਸੋਣਾ ਇੰਨਾ ਦੇ ਕੇ ਕਿਸੇ ਗੱਲ ਦੀ ਨਾ ਥੋੜਾ ਹੈ ਮੇਰੇ ਵੀਰ ਨੂੰ। ਹੁਣ ਤੁਸੀਂ ਨਾ ਮੇਰੀ ਭੈਣ ਇਹਨਾਂ ਨੂੰ ਥੱਲੇ ਵਿਛਾ ਕੇ
ਹਾਂਜੀ ਭਾਈ। ਤੇ ਉੱਤੇ ਹੁਣ ਬੱਚਿਆਂ ਨੂੰ ਵਧਾਈ ਦੇ ਵਿੱਚ ਸਵਾਣਾ। ਅੱਲਾਹ ਪਾਕ ਤੰਦਰੁਸਤੀ ਦੇਵੇ ਤੁਹਾਨੂੰ ਵੀ। ਤੇ ਬਹੁਤ ਮਾੜੀ ਆ ਹਾਲਾਤ ਇਹਦੇ, ਬਹੁਤ ਖਰਾਬ ਸੀਗੇ ਤੇ ਤਾਂ ਹੀ ਤੁਹਾਨੂੰ ਫੋਨ, ਤੁਸੀਂ ਰਾਸ਼ਨ ਵੀ ਦਿੰਦੇ ਸੀ, ਕਿਰਾਇਆ ਵੀ ਦਿੰਦੇ ਸੀ, ਹੁਣ ਇਹਨਾਂ ਨੇ ਆ ਬਿਸਤਰਿਆਂ ਤੁਹਾਨੂੰ ਫੋਨ ਕੀਤਾ, ਤੁਸੀਂ ਲਿਆ ਕੇ ਦਿੱਤੇ। ਅੱਲਾਹ ਪਾਕ ਤੁਹਾਨੂੰ ਬਹੁਤਾ ਦੇਵੇ। ਆ ਵਾਲਟ ਦੋ ਮੇਰਾ, ਆ ਨਾ 10,000 ਰੁਪਇਆ ਹੈਗਾ। ਤੁਸੀਂ ਨਾ ਮੇਰੀ ਭੈਣ, ਇਹਨਾਂ ਦੀਆਂ ਜਿਹੜੀਆਂ ਬੰਦ ਸ਼ੂਜ਼, ਇਹਨਾਂ ਦੀਆਂ ਜਲਾਬਾਂ, ਇਹਨਾਂ ਦੀਆਂ ਟੋਪੀਆਂ ਤੇ ਇਹਨਾਂ ਦੀ ਕੋਈ ਮੈਡੀਸਨ ਉਹ ਲੈਣੀ ਹੈ, ਠੀਕ ਹੈ ਮੇਰੀ ਭੈਣ। ਅਬ ਮੰਜੇ ਬਿਸਤਰੇ ਤੁਹਾਡੇ ਆ ਗਏ ਆ, ਇਹ ਹੁਣ ਤੁਸੀਂ ਆਪਣੇ ਰੱਖ ਲੈਣੇ ਆ। ਦਿਲ ਨਹੀਂ ਥੋੜਾ ਕਰਨਾ ਹੈਗਾ। ਭਾਈ ਰੱਬ ਸੋਨਾ ਤੁਹਾਨੂੰ ਬਹੁਤ ਜ਼ਿਆਦਾ ਦਵੇ, ਰੱਬ ਇੰਨਾ ਦੇ। ਆਮੀਨ ਆਮੀਨ। ਨਾ 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 ਮੇਰੀ ਭੈਣ, ਦਿਲ ਨਹੀਂ ਥੋੜਾ ਲਾਮੀਆਂ ਕਰਨਾ। ਵੀਰੇ ਉਹਨਾਂ ਨੂੰ ਵੀ ਦੇ, ਲਾਮੀਆਂ ਉਹਨਾਂ ਨੂੰ ਹੋਰ ਤੌਫੀਕ ਦੇ, ਲਾਮੀਆਂ ਉਹਨਾਂ ਨੂੰ ਇੰਨਾ ਕੁ ਦੇ ਕੇ ਕਿਸੇ ਗੱਲ ਦੀ ਨਾ ਤੋੜ ਆਏ ਭਾਈ। ਆਮੀਨ ਆਮੀਨ ਆਮੀਨ। ਮੈਂ ਤੁਹਾਡਾ ਭਰਾ ਬਣਿਆ ਨਾ ਜੀ ਭਾਈ। ਦੇਖੋ ਤੁਸੀਂ ਮੈਨੂੰ ਜਿਹੜੀ ਵੀ ਸ਼ੈ ਕਹਿੰਦੇ ਤੁਹਾਨੂੰ ਲਿਆ ਕੇ ਦਿੰਦਾ। ਅੱਲਾ ਮੀਆਂ ਵੀਰੇ ਤੈਨੂੰ ਵੀ ਇੰਨਾ ਦੇ ਕੇ ਕਿਸੇ ਗੱਲ ਦੀ ਨਾ ਥੋੜਾ। ਅੱਲਾ ਮੀਆਂ ਤੁਹਾਡੇ ਬੱਚਿਆਂ ਨੂੰ ਤੰਦਰੁਸਤੀ ਦੇ, ਅੱਲਾ ਮੀਆਂ ਤੁਹਾਨੂੰ ਤੰਦਰੁਸਤੀ ਦੇ, ਰੱਬ ਸੋਹਣਾ ਤੁਹਾਨੂੰ ਇੰਨਾ ਦੇ ਕੇ ਕਿਸੇ ਗੱਲ ਦੀ ਨਾ ਥੋੜਾ ਹੈ ਮੇਰੇ ਵੀਰਾਂ ਨੂੰ। ਬਹੁਤ ਚਲੋ ਜੀ, ਤੁਸੀਂ ਜਿਹੜਾ ਵੀ ਇਸ ਤਰ੍ਹਾਂ ਦੀ ਵੀਡੀਓ ਹੁੰਦੀ ਆ ਉਹਨੂੰ ਵੀ ਥੋੜਾ ਜਿਹਾ ਤੁਸੀਂ ਸ਼ੇਅਰ ਕਰ ਦਿਆ ਕਰੋ, ਤਾਂ ਕਿ ਇਸ ਤਰ੍ਹਾਂ ਦੇ ਜਿਹੜੇ ਵਿਚਾਰੇ ਸਾਡੇ ਗਰੀਬ ਭੈਣ ਭਰਾ ਨੇ, ਜਿਹੜੇ ਮੁਸਤਹਿਕ ਭੈਣ ਭਰਾ ਨੇ, ਉਹਨਾਂ ਦੀ ਆਵਾਜ਼ ਕਿਸੇ ਐਸੇ ਬੰਦੇ ਤੱਕ ਪਹੁੰਚ ਜਾਏ ਜਿਹੜਾ ਕੋਈ ਨਾ ਕੋਈ ਇਹਨਾਂ ਦਾ ਸਹਾਰਾ ਬਣ ਜਾਵੇ। ਬਕਾਇਆ ਅੱਜ ਦਾ ਕੱਲਾ ਖੈਰ। ਅੱਲਾ ਹਾਫਿਜ਼।